व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਪਿੰਡ ਦਰਸ਼ਕਾਂ ਨੂੰ ਦੱਸੀਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਅਸੀਂ ਇਹ ਵੀ ਦੱਸਦੇ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ 8:45 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ। जी डॉक्टर साहब पहले सैगमेंट में असीं गलबात की शहीद भाई दिलावर सिंह जी की जिस उपर तुसीं बहुत ही डूंगे विचार दिते साडे दर्शकों नाल सांझे कीते। आई होप साडे दर्शकों नूं पसंद भी आए होणगे। हुण असीं चाहांगे कि जो अज दा अगला इशू है उस उपर तुसीं अपने विचार दे दो जी। देखो मोदी सरकार दा दमन चक्कर जिसने जिथे मुसलमानां ईसाइयां और सिखां नूं लुकवें ढंग दे नाल थोड़ा मुसलमानां ईसाइयां नूं ज़ाहरा तौर ते दलितां नूं बिल्कुल सीधे तौर पर रगड़िया जी और इस दे नाल जिहड़ा इन्हां दे कदे ऑपरेशन सालम जुड़वा कांग्रेस के वेले ही नक्सलियां दे नां थल्ले आदिवासियों के खिलाफ और फिर ऑपरेशन ग्रीन हंट मनमोहन सिंह दे वेले ही शुरू होया। इस वेले फुल फ्लैज वो दमन चक्कर क्योंकि कारपोरेट लोगों नूं खुश करन दे उत्ते ही इस सरकार का पूरा जोर लगा होया और जिहड़ियां ज़मीनां उन्हां नूं जिहड़ियां भी इन्वेस्टमेंट लई कारखानिਆਂ ਲਈ ਜਾਂ ਦੂਜਿਆਂ ਲਈ ਦਿੱਤੀਆਂ ਜਾਂਦੀਆਂ ਨੇ ਉਹ ਆਦੀਵਾਸੀਆਂ ਦੀਆਂ ਜਿਹੜੇ ਵਿਚਾਰੇ ਜੰਗਲਾਂ 'ਚ ਰਹਿਣ ਵਾਲੇ ਪੀਪਲ ਆਫ ਦਾ ਬੁਸ਼ਿਸ ਨੇ ਉਹਨਾਂ ਦੀਆਂ ਹੀ ਖੋਹ ਕੇ ਦਿੱਤੀਆਂ ਜਾਂਦੀਆਂ। ਸੋ ਜ਼ਾਹਰ ਹੈ ਵੀ ਉਹਨਾਂ ਨੂੰ ਉਹਨਾਂ ਦੇ ਉੱਤੇ ਬਹੁਤ ਜ਼ੁਲਮ ਕੀਤਾ ਜਾ ਰਿਹਾ ਔਰ ਬਹੁ ਗਿਣਤੀ ਹਿੰਦੂਆਂ ਦੇ ਵਿੱਚੋਂ ਹੀ ਐਸੇ ਭਲੇ ਲੋਕ ਵੀ ਨੇ ਜਿਹੜੇ ਵਕੀਲ ਉਹਨਾਂ ਦੇ ਮੁਫਤ ਕੇਸ ਲੜਦੇ ਨੇ ਜਿਹੜੇ ਕੁਝ ਹਿਊਮਨ ਰਾਈਟ ਐਕਟਿਵਿਸਟ ਉਹਨਾਂ ਦੇ ਹੱਕਾਂ ਦੇ ਲਈ ਲੇਖ ਲਿਖਦੇ ਨੇ ਪੱਤਰਕਾਰ ਬੁੱਧੀਜੀਵੀ ਕੋਈ ਹੋਰ ਜਿਹੜੇ ਨੇ ਔਰ ਕੁਝ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਸਮੇਂ-ਸਮੇਂ ਜਿੱਥੇ ਕਿਤੇ ਵੀ ਉਹਨਾਂ ਦਾ ਮੌਕਾ ਬਣਦਾ ਉਹ ਰੋਸ ਵਿਖਾਵੇ ਵੀ ਕਰਦੇ ਨੇ। ਹੁਣ ਉਹਨਾਂ ਨੇ ਕਿਉਂਕਿ ਜ਼ਾਹਰਾ ਤੌਰ ਦੇ ਉੱਤੇ ਹਿੰਦੂ ਤਵੀਆਂ ਨੇ ਇਹ ਤਾਂ ਦੇਖ ਲਿਆ ਕਿ ਵੀ ਮੁਸਲਮਾਨਾਂ ਦੀ 200 ਮਿਲੀਅਨ ਮੁਸਲਮਾਨਾਂ ਦੀ ਵੋਟ ਦੀ ਉਹਨਾਂ ਨੂੰ ਲੋੜ ਨਹੀਂ ਹੈ ਕਿਉਂਕਿ ਉਹਦੇ ਚੋਂ ਹੀ ਉਹ ਅੱਗੋਂ ਜਿਹੜੇ 80% ਬਾਕੀ ਵੋਟਰ ਬਚਦੇ ਨੇ ਮੈਜੋਰਟੀ ਹਿੰਦੂਆਂ ਦੇ ਉਹਨਾਂ ਨੂੰ ਉਹ ਪਾਲਾਬੰਦੀ ਕਰ ਲੈਂਦੇ ਨੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਔਰ ਜਿਵੇਂ 2014 'ਚ ਆਪਣੇ ਬਲਬੂਤੇ ਦੇ ਉੱਤੇ ਹੀ ਬੀਜੇਪੀ ਨੇ ਸਰਕਾਰ ਬਣਾਈ ਉਹਨਾਂ ਨੂੰ ਲੱਗਾ ਵੀ ਮੁਸਲਮਾਨਾਂ ਤੋਂ ਜਾਂ ਈਸਾਈਆਂ ਤੋਂ ਬਿਨਾਂ ਵੀ ਉਹਨਾਂ ਦਾ ਗੁਜ਼ਾਰਾ ਹੋ ਸਕਦਾ ਪਰ ਜ਼ਾਹਰ ਹੈ ਵੀ ਦਲਿਤ ਵੋਟ ਬੈਂਕ ਇੰਨਾ ਵੱਡਾ ਹੈ ਭਾਵੇਂ ਉਸ ਦੇ ਨਾਲ ਹੁਣ ਤਾਂ ਕਾਂਗਰਸ ਵੀ ਪਾਵਰ 'ਚ ਰਹੀ ਤੇ ਕਾਂਗਰਸ ਦੇ ਕੋਲ ਦਲਿਤ ਵੋਟ ਬੈਂਕ ਮੁਸਲਮਾਨ ਈਸਾਈਆਂ ਦੀ ਵੋਟ ਬੈਂਕ ਸੀ 20-25-30% ਉੱਚੀਆਂ ਜਾਤਾਂ ਵਾਲਿਆਂ ਦੀ ਵੀ ਵੋਟਾਂ ਉਹਨਾਂ ਨੂੰ ਮਿਲ ਜਾਂਦੀਆਂ ਸੀ। ਸੋ ਉਹ ਲਗਾਤਾਰਤਾ ਨਾਲ ਪਾਵਰ 'ਚ ਰਹੇ। ਸੋ ਉਹਨਾਂ ਨੇ ਦੇਖਿਆ ਵੀ ਦਲਿਤ ਔਰ ਆਦੀਵਾਸੀ ਵੋਟ ਬੈਂਕ ਜਿਹੜਾ ਹੈ ਇਹਨਾਂ ਨੂੰ ਤਾਂ ਅਸੀਂ ਤਾਂ ਹੀ ਲੈ ਸਕਦੇ ਹਾਂ ਕਿ ਇਹਨਾਂ ਜ਼ਿਆਦਾ ਖੌਫ ਪੈਦਾ ਕਰਕੇ ਵੋਟਾਂ ਤੋਂ ਹੀ ਭਜਾ ਦਿਓ ਤੇ ਜਾਂ ਜਿਹੜੇ ਇਹਦੇ ਲਈ ਕੰਮ ਕਰਨ ਵਾਲੇ ਲੋਕ ਨੇ ਜਿਹੜੇ ਇਹਨਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਇਹਨਾਂ ਦੇ ਕੇਸ ਲੜਦੇ ਨੇ ਜਾਂ ਦੂਜੇ ਉਹਨਾਂ ਨੂੰ ਦਬਾ ਲਓ। ਸੋ ਜਿਹੜੀ ਕਾਰਵਾਈ ਮਹਾਰਾਸ਼ਟਰ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਕੀਤੀ ਉਸਦਾ ਜ਼ਾਹਰਾ ਤੌਰ ਦੇ ਉੱਤੇ ਭਾਵੇਂ ਇੰਟਰਨੈਸ਼ਨਲ ਉਸ ਦਾ ਰਿਐਕਸ਼ਨ ਹੋਇਆ ਐਮਨੈਸਟੀ ਨੇ ਗੱਲ ਕੀਤੀ ਉਸ ਦੇ ਉੱਤੇ ਔਰ ਜਿਹੜੇ 5 ਪ੍ਰੋਮੀਨੈਂਟ ਜਿਨ੍ਹਾਂ 'ਚ 2 ਵਕੀਲ ਨੇ ਪ੍ਰਮੁੱਖ ਤੌਰ ਦੇ ਉੱਤੇ ਜਿਵੇਂ ਸੁਧਾ ਭਾਰਦਵਾਜ ਹੈ और 5 ਦੀ ਗ੍ਰਿਫਤਾਰੀ ਜਿਨ੍ਹਾਂ ਦੇ ਵਿੱਚ ਵਰਨਨ ਗੌਸਲੇਵ ਅਰੁਣ ਫੈਰਾਰੇ ਸੁਧਾ ਭਾਰਦਵਾਜ ਵਾਰਵਰਾ ਰਾਓ ਤੇ ਗੌਤਮ ਨਵਲਖਾ ਇਹ ਮਹਾਰਾਸ਼ਟਰ ਪੁਲਿਸ ਨੇ ਇਹ ਅੱਡ-ਅੱਡ ਸਟੇਟਾਂ 'ਚ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਜਾ ਕੇ ਘਰੋਂ ਚੁੱਕਿਆ ਗ੍ਰਿਫਤਾਰ ਕੀਤਾ ਲੇਕਿਨ ਫੌਰਨ ਉਹਨਾਂ ਦੀ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਹੋਈ ਔਰ ਸੁਪਰੀਮ ਕੋਰਟ ਨੇ ਕਿਹਾ ਕਿ ਅਗਲੇ ਆਰਡਰ ਆਉਣ ਤੱਕ ਜਿਹੜਾ ਇਹਨਾਂ ਨੂੰ ਤੁਸੀਂ ਘਰਾਂ ਦੇ ਵਿੱਚ ਹੀ ਨਜ਼ਰਬੰਦ ਰੱਖੋ। पर इस कोई शक नहीं है कि ये सीधे तौर के उत्ते जिहड़ा इन्हां दा कैंपेन हिंदू तवियां दा चल रहा सी जिहदे थल्ले उन्होंने लिबरल सोच वाले लिबरल नूं जदों असीं लिबरल कहंदे इहदा मतलब ये नहीं है कि वो भारत विरोधी ने वो सारे इंडियन नैशनलिस्ट ने लेकिन वो हिंदूत्वा दे फॉलोअर नहीं ने वो चौबुर्जी होए वो गौरी लंकेश होए जां ये जिहड़े सारे ने अपने फील्ड्स दे विच ਕੰਮ ਕਰਨ ਵਾਲੇ ਇਹ ਹਿੰਦੂਤਵਾ ਨੂੰ ਸਬਸਕ੍ਰਾਈਬ ਨਹੀਂ ਕਰਦੇ। ਇਸ ਲਈ 2019 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇੱਕ ਮਾਹੌਲ ਸਿਰਜਣਾ ਉਹਦੇ 'ਚ ਕੋਈ ਵੀ ਫਰੀ ਨਹੀਂ ਔਰ ਸਾਡੇ ਭੈਣ ਅਮਨਜੋਤ ਕੌਰ ਨੇ ਸਗੋਂ ਸਾਨੂੰ ਲਿਖਿਆ ਇੱਕ ਉਹਨਾਂ ਦੀ ਈਮੇਲ ਅੱਜ ਹੀ ਹੈ ਉਹਨਾਂ ਨੇ ਕਿਹਾ ਵੀ ਔਰ ਇਹ ਹਾਲਾਂਕਿ ਫਲਿੱਪ ਸਾਈਡ ਹੈ ਇਹ ਸਾਰੇ ਇਸ਼ੂ ਦੀ ਕਿ ਬੇਸ਼ੱਕ ਇਹਨਾਂ ਨੂੰ ਟਾਰਗੇਟ ਕੀਤਾ ਪਰ ਘੱਟੋ ਘੱਟ ਇਹਨਾਂ ਦੇ ਹੱਕ 'ਚ ਆਵਾਜ਼ ਤਾਂ ਉੱਠੀ ਹੈ ਦੁਨੀਆ 'ਚ ਵੀ ਉੱਠੀ ਹੈ ਉੱਥੇ ਵੀ ਉੱਠੀ ਹੈ ਵੀ ਐਸੀ ਕੀ ਗੱਲ ਹੈ ਜਦੋਂ ਸਿੱਖਾਂ ਦਾ ਮੁੱਦਾ ਆਉਂਦਾ ਹੈ ਹੁਣ ਜਿਵੇਂ ਡਿਸਐਪੀਅਰੈਂਸਿਸ ਡੇ ਸੀ ਕੱਲ ਤੁਸੀਂ ਨਹੀਂ ਸੀ ਅਮਰਜੀਤ ਸਿੰਘ ਹੋਰਾਂ ਨੇ ਕੀਤਾ ਸ਼ੋਅ ਉਹਦੇ 'ਚ ਕਸ਼ਮੀਰੀਆਂ ਦੀ ਗੱਲ ਕਰਨ ਵਾਲੇ ਵੀ ਜਿਹੜੇ ਇਹਨਾਂ 'ਚੋਂ ਤੁਹਾਨੂੰ ਕੋਈ ਵਿਰਲੇ ਟਾਵੇਂ ਮਿਲ ਜਾਣਗੇ
ਲੇਕਿਨ ਜਦੋਂ ਸਿੱਖਾਂ ਦਾ ਮੁੱਦਾ ਆਉਂਦਾ ਹੈ ਉਹਦੇ 'ਚ ਕਿਤੇ ਵੀ ਜ਼ਿਕਰ ਤੱਕ ਵੀ ਨਹੀਂ ਸੀ ਕਿ ਹਜ਼ਾਰਾਂ ਜਿਹੜੇ ਸਿੱਖ ਨੌਜਵਾਨ ਨੇ ਉਹ ਡਿਸਅਪੀਅਰ ਕਰ ਦਿੱਤੇ ਗਏ। ਇਸੇ ਤਰ੍ਹਾਂ ਜਦੋਂ ਸਿੱਖਾਂ ਨੂੰ ਉਹ ਸੈਡੀਸ਼ਨ ਦੇਸ਼ ਤੋਂ ਉਹਦੇ ਥੱਲੇ ਫੜਿਆ ਜਾਂਦਾ ਹੈ, ਉਹਨਾਂ ਨੇ ਪੁੱਛਿਆ ਵੀ ਕੀ ਕਾਰਨ ਹੈ ਵੀ ਇਹ ਸਾਡੇ ਸਿਆਣਿਆਂ ਨੂੰ ਬਹਿ ਕੇ ਦੇਖਣਾ ਚਾਹੀਦਾ ਵੀ ਕਿਉਂ ਅਸੀਂ ਹਾਲਾਂ ਅਸੀਂ ਮਾਈਨੋਰਿਟੀ ਹਾਂ। ਪਰ ਚਲੋ ਮੈਂ ਇਸ ਗੱਲ ਵੱਲ ਨਾ ਜਾਂਦਾ ਹੋਇਆ ਮੈਂ ਇਸ ਗੱਲ ਵੱਲ ਹੀ ਧਿਆਨ ਦਿਵਾਉਣਾ ਚਾਹੁੰਦਾ ਕਿ ਵੀ ਇਹ ਕਿਸ ਹੱਦ ਤੱਕ ਹੁਣ ਚਲੇ ਗਏ ਹੈ ਮੋਦੀਤਵਾ ਦਾ ਜਿਹੜਾ ਮੋਦੀ ਦਾ ਹਿੰਦੂਤਵਾ ਰਜੀਮ ਹੈ ਜੀ। ਔਰ ਅਰੁਣਧਾਤੀ ਰॉय ਜਿਹੜੀ ਕਿ ਇੱਕ ਬਹਾਦਰ ਲੇਖਕ ਹੈ, ਬੜੀ ਨਿਡਰ ਕਲਮ ਹੈ ਔਰ ਉਹ ਹਮੇਸ਼ਾ ਹੀ ਜਿਹੜੇ ਓਪਰੈਸਡ ਨੇ ਡਾਊਨ ਟਰੋਡਨ ਨੇ ਉਹਨਾਂ ਦੇ ਹੱਕਾਂ ਦੇ ਲਈ ਲੜਦੀ ਹੈ। ਦੁਨੀਆ ਭਰ 'ਚ ਉਸ ਦੀ ਰੈਕਗਨੀਸ਼ਨ ਉਹਦੀ ਪਹਿਲੀ ਕਿਤਾਬ ਜਿਹੜੀ ਹੈ ਉਸ ਨੂੰ ਵੱਡਾ ਇੱਕ ਅਵਾਰਡ ਵੀ ਮਿਲਿਆ ਸੀ, ਗॉड ਆਫ ਸਮਾਲ ਥਿੰਗਸ। ਔਰ ਉਹਨੇ ਵੀ ਇਸ ਮੁੱਦੇ ਦੇ ਉੱਤੇ ਜਿਹੜੀਆਂ ਗ੍ਰਿਫਤਾਰੀਆਂ ਨੇ ਉਸ ਦੇ ਉੱਤੇ ਇੱਕ ਤਾਂ ਜਿਹੜੇ ਉਹਨਾਂ ਦੇ ਸਪੋਰਟਰ ਨੇ ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਭਾਈ ਇਹ ਔਰ ਜਿਨ੍ਹਾਂ ਨੂੰ ਫੜਿਆ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਇਹ ਅਰਬਨ ਨਕਸਲ ਨੇ, ਕਿ ਇਹ ਨਕਸਲਵਾਦੀ ਨੇ, ਸ਼ਹਿਰੀ, ਇਹ ਰਹਿੰਦੇ ਨਹੀਂ ਜੰਗਲਾਂ 'ਚ। ਔਰ ਫਿਰ ਇਹ ਕਹਾਣੀ ਬਣਾ ਦਿੱਤੀ ਗਈ ਕਿ ਜੀ ਇਹ ਤਾਂ ਮੋਦੀ ਨੂੰ ਮਾਰ ਕੇ ਮੋਦੀ ਦੇ ਰਜੀਮ ਨੂੰ, ਫਾਸ਼ਿਸਟ ਰਜੀਮ ਨੂੰ ਜਿਹੜਾ ਇਹ ਮਹਾਰਾਸ਼ਟਰ ਪੁਲਿਸ ਚੀਫ ਵੀ ਕਹਿ ਰਿਹਾ ਜੀ ਸਾਡੇ ਕੋਲ ਸਬੂਤ ਨੇ। ਔਰ ਇਹਦਾ ਆਧਾਰ ਬਣਾਇਆ ਗਿਆ ਜਿਹੜੀ ਪਿਛਲੇ ਦਿਨਾਂ 'ਚ ਕੁਝ ਮਹੀਨੇ ਪਹਿਲਾਂ ਪੂਨੇ ਦੇ ਵਿੱਚ ਜਿਹੜੀ ਇੱਕ ਦਲਿਤ ਰੈਲੀ ਹੋਈ ਵੱਡੀ, ਜਿਹਦੇ 'ਚ ਕਿ ਉਹਨਾਂ ਨੇ ਕਿਵੇਂ ਅੰਗਰੇਜ਼ਾਂ ਦੇ ਨਾਲ ਮਿਲ ਕੇ ਉਸ ਵੇਲੇ ਦਾ ਜਿਹੜਾ ਕਾਸਟਿਸਟ ਪੇਸ਼ਵਾ ਦੀਆਂ ਫੌਜਾਂ ਸੀ ਉਹਨੂੰ ਹਰਾਇਆ ਸੀ। ਉਹਦੀ 200th ਐਨੀਵਰਸਰੀ ਸੀ। ਸਰ ਸਿਮਰਨਜੀਤ ਸਿੰਘ ਮਾਨ ਵੀ ਉਹਦੇ ਸਿੱਖ ਡੈਲੀਗੇਸ਼ਨ ਵੀ ਗਿਆ ਸੀ ਪਾਰਟਿਸਿਪੇਟ ਕਰਨ। ਔਰ ਉੱਥੇ ਉਹਨਾਂ ਹਿੰਦੂ ਤਵੀਆਂ ਨੇ ਪ੍ਰਵੋਕ ਕਰਕੇ ਗੋਲੀ ਚਲਵਾਈ ਔਰ ਜਿਹੜੇ ਫੜੇ ਗਏ ਉਹ ਉਹੀ ਦਲਿਤ ਫੜੇ ਗਏ। ਔਰ ਇਹ ਜਿਹੜੇ ਨੇ ਇਹਨਾਂ ਚੋਂ ਜਿਹੜੇ 5 ਫੜੇ ਗਏ ਜਿਨ੍ਹਾਂ ਨੂੰ ਇਹ ਕਿਹਾ ਗਿਆ ਜੀ ਉੱਥੇ ਜਿਹੜਾ ਸਾਰਾ ਹੋਇਆ ਔਰ ਬਾਅਦ 'ਚ ਮੋਦੀ ਦਾ ਮਰਡਰ ਕਰਨ ਦੀ ਲਾਈਨ ਇਹਨਾਂ 5 ਚੋਂ ਕੋਈ ਵੀ ਉੱਥੇ ਮੌਜੂਦ ਨਹੀਂ ਸੀ। ਸੋ ਇਸ ਦੇ ਉੱਤੇ ਇੱਕ ਐਜ਼ ਏ ਜਿਹਨੂੰ ਪ੍ਰੋਟੈਸਟ ਇੱਕ ਹੈਸ਼ਟੈਗ ਸ਼ੁਰੂ ਹੋਇਆ ਮੀ ਟੂ ਅਰਬਨ ਨਕਸਲ ਕਿ ਮੈਂ ਵੀ ਹੈਗਾ। ਔਰ ਅਰੁਣਧਾਤੀ ਰਾਏ ਨੇ ਜਿਹੜਾ ਇੱਕ ਲੇਖ ਜਿਹੜਾ ਸਕਰੋਲ 'ਚ ਵੀ ਛਪਿਆ ਔਰ ਉਹਦੀ ਇਹਦੇ ਤੇ ਪ੍ਰੈਸ ਕਾਨਫਰੰਸ ਵੀ ਹੋਈ ਹੈ, ਉਹਦਾ ਉਹਨੇ ਜਿਹੜਾ ਬੜਾ ਖੂਬਸੂਰਤ ਟਾਈਟਲ ਦਿੱਤਾ ਟੂ ਬੀ ਲਿੰਚਡ ਇਜ਼ ਏ ਕ੍ਰਾਈਮ, ਕਿ ਵੀ ਤੁਸੀਂ ਮਾਰ ਦਿਓ, ਕਿਸੇ ਨੂੰ ਲਿੰਚ ਕਰ ਦਿਓ ਤੇ ਜਿਹਨੂੰ ਲਿੰਚ ਕੀਤਾ ਉਹ ਉਹਦੇ ਤੇ ਹੀ ਕੇਸ ਦਰਜ ਕਰੋ ਕਿ ਉਹਨੇ ਕ੍ਰਾਈਮ ਕੀਤਾ। ਟੂ ਬੀ ਪੂਅਰ ਇਜ਼ ਏ ਕ੍ਰਾਈਮ, ਜੇ ਤੁਸੀਂ ਗਰੀਬ ਹੋ ਤਾਂ ਵੀ ਤੁਹਾਡੇ ਕੇਸ ਖਿਲਾਫ ਕੇਸ, ਤੁਸੀਂ ਗਰੀਬ ਕਿਉਂ ਹੋ। ਟੂ ਡਿਫੈਂਡ ਦਾ ਪੂਅਰ ਇਜ਼ ਟੂ ਪਲਾਟ ਓਵਰਥਰੋ ਦਾ ਗਵਰਨਮੈਂਟ, ਕਿ ਜੇ ਤੁਸੀਂ ਗਰੀਬਾਂ ਦੇ ਹੱਕ 'ਚ ਵਜ਼ਾਹਤ ਕਰਦੇ ਹੋ, ਉਹਨਾਂ ਦੀ ਵਕਾਲਤ ਕਰਦੇ ਹੋ, ਫਿਰ ਵੀ ਤੁਸੀਂ ਦੋਸ਼ੀ ਹੋ ਕਿ ਤੁਸੀਂ ਸਰਕਾਰ ਦਾ ਤਖਤਾ ਪਲਟ ਰਹੇ ਹੋ। ਇਹਨੂੰ ਕਹਿੰਦੇ ਨੇ ਵਿਅੰਗ। ਔਰ ਇਹ ਸਾਰੇ ਆਰਟੀਕਲ 'ਚ ਜਿਹੜਾ ਲੰਬਾ ਚੌੜਾ ਹੈ ਉਹਨਾਂ ਨੇ ਜਿਹੜਾ ਆਲਮੋਸਟ 5 ਨੁਕਤੇ ਕਿ ਜਿਹੜੀ ਫੇਲਿਓਰ ਹੈ ਮੋਦੀ ਗਵਰਨਮੈਂਟ ਦੀ, ਇਹ ਸਾਰੇ 2019 'ਚ ਜਾਣ ਤੋਂ ਪਹਿਲਾਂ ਉਹਨੇ ਕੀ ਕਰਨਾ ਹੈ। It has been a year and 9 months since November 8, 2016, when Prime Minister Modi appeared on TV and announced his policy of demonetization of 80% of currency in circulation. His own cabinet seemed to have been taken by surprise. Now the Reserve Bank of India has announced that 99% of the currency was returned to the banking system. The Guardian in the UK reports today that the policy has likely wiped 1% from the country's GDP and cost approximately 1.5 million jobs. 15 ਲੱਖ ਨੌਕਰੀਆਂ ਗਈਆਂ, 99% ਕਰੰਸੀ ਵਾਪਸ ਆ ਗਈ ਔਰ 1% ਜਿਹੜਾ ਉਹ GDP ਦਾ ਲਾਸ ਹੋਇਆ। ਸੋ ਇਹ ਜਿਹੜਾ ਸਾਰਾ ਪਾਰਟ ਸੀ ਇਹ ਔਰ ਜਿਹੜਾ ਆਮ ਲੋਕਾਂ ਦਾ ਜਿਹੜੀ ਨਵੀਂ ਕਰੰਸੀ ਮੀਨਵਾਈਲ ਜਸਟ ਦਾ ਪ੍ਰਿੰਟਿੰਗ ਆਫ ਨਿਊ ਕਰੰਸੀ ਹੈਜ਼ ਕਾਸਟ ਦਾ ਕੰਟਰੀ several thousand crores। ਸੋ ਜ਼ਾਹਰ ਹੈ ਕਿ ਜਿਹੜੇ ਇਹਨਾਂ ਨੇ ਗੁੱਡਾ ਬੰਨਿਆ ਸੀ ਉਹ ਸਾਰਾ ਫੇਲ ਹੋਇਆ ਔਰ ਇਸ ਦਾ ਹੀ ਨਤੀਜਾ ਸੀ ਕਿ ਵਾਈਲ small businesses, traders and most of all the poor have suffered enormously, several corporations close to BJP have multiplied their wealth several times। ਕਿ ਆਮ ਗਰੀਬ ਵਪਾਰੀਆਂ ਨੇ ਵੀ ਸਫਰ ਕੀਤਾ, ਕਾਰਪੋਰੇਸ਼ਨਾਂ ਜਿਹੜੀਆਂ ਨੇ ਉਹਨਾਂ ਨੇ ਕਈ ਕਰੋੜ, ਕਈ ਸੌ ਕਰੋੜ ਬਣਾਏ ਔਰ businessmen like Vijay Mallya and Nirav Modi have been permitted to decamp with thousands of crores of public money while the government looked away. What kind of accountability can we expect for all of this? None, zero. So ਜ਼ਾਹਰ ਹੈ ਵੀ ਇਹ ਜਿਹੜੀ ਟੋਟਲ ਫੇਲਿਅਰ ਹੈ ਉਹਨਾਂ ਨੇ ਨੰਬਰ 1। ਫਿਰ ਉਹਨਾਂ ਨੇ ਕਿਹਾ ਵੀ ਆਲ ਰਿਮੈਂਬਰ, ਫਿਰ ਉਹਨਾਂ ਨੇ ਮੁੰਬਈ ਦੀ ਗੱਲ ਕੀਤੀ ਕਿ ਮੇਕ ਇਨ ਇੰਡੀਆ ਦੀ ਲਾਈਨ ਸੀ ਔਰ ਹੁਣ ਜੋ ਕੁਝ ਪ੍ਰਾਈਮ ਮਿਨਿਸਟਰ ਨੇ ਪੈਰਿਸ ਜਾ ਕੇ ਕੀਤਾ ਰਫੇਲ ਡੀਲ ਦੇ ਥੱਲੇ, ਜਿਹਦੇ 'ਚ ਈਵਨ ਡਿਫੈਂਸ ਮਿਨਿਸਟਰ ਨੂੰ ਵੀ ਆਪਣੀ ਨੂੰ ਭਰੋਸੇ 'ਚ ਨਹੀਂ ਲਿਆ ਗਿਆ। ਉਹਨਾਂ ਨੇ ਕਿਹਾ ਵੀ ਇਹ ਤਾਂ ਬੋਫਰਸ ਕਾਂਡ ਨਾਲੋਂ ਵੀ ਵੱਡਾ ਕਾਂਡ ਜਿਹੜਾ
ਸਾਹਮਣੇ ਆਏਗਾ। ਔਰ ਇਹ ਗੱਲ ਆਪੋਜੀਸ਼ਨ ਨੇ ਵੀ ਕਹੀ ਹੈ ਔਰ ਹੁਣ ਆਪੋਜੀਸ਼ਨ ਮੰਗ ਕਰ ਰਹੀ ਹੈ ਕਿ ਪਾਰਲੀਮੈਂਟਰੀ ਕਮੇਟੀ ਬਣਾਓ ਵੀ ਇਹ ਰਫੇਲ ਡੀਲ ਕਿਵੇਂ ਹੋਈ। ਤੀਸਰਾ ਮੁੱਦਾ ਉਹਨਾਂ ਨੇ ਕਿਹਾ ਇਨਵੈਸਟੀਗੇਸ਼ਨ ਬਾਈ ਕਰਨਾਟਕਾ ਪੁਲਿਸ ਇਨਟੂ ਦ ਅਸੈਸੀਨੇਸ਼ਨ ਆਫ ਜਰਨਲਿਸਟ ਐਂਡ ਐਕਟਿਵਿਸਟ ਗੌਰੀ ਲੰਕੇਸ਼ has led several arrests which have in turn led to the unveiling of the activities of several right-wing Hindutva organizations like Sanathan Sansthan. What has emerged is the existence of a shadowy, full-blown terror network with hit list, hideouts and safe houses. ਇਹ ਮਹਾਰਾਸ਼ਟਰ ਤੋਂ ਲੈ ਕੇ ਇਹ ਸਨਾਤਨ ਸੰਸਥਾ ਸਾਹਮਣੇ ਆਈ। ਸੋ ਜ਼ਾਹਰ ਹੈ ਵੀ ਇਹ RSS ਦਾ ਹੀ ਜਿਹੜਾ ਇਹ ਸਾਰਾ ਸਾਹਮਣੇ। ਉਹਨਾਂ ਨੇ ਕਿਹਾ ਵੀ ਜੇ ਜਿਹੜਾ ਹੁਣ ਖੜਾ ਹੋ ਗਿਆ ਇੰਨਾ ਵੱਡਾ ਇਹਨਾਂ ਨੇ ਦਹਿਸ਼ਤਗਰਦੀ ਦਾ ਢਾਂਚਾ ਖੜਾ ਕੀਤਾ ਹੈ। ਹਾਊ ਮੈਨੀ ਆਫ ਥੀਸ ਗਰੁੱਪਸ ਡੂ ਵੀ ਨੋ ਅਬਾਊਟ, ਹਾਊ ਮੈਨੀ ਆਰ ਕੰਟੀਨਿਊਇੰਗ ਟੂ ਵਰਕ ਇਨ ਸੀਕ੍ਰੇਟ। ਔਰ ਫਿਰ ਉਹਨਾਂ ਨੇ ਕਿਹਾ ਕਿ ਵਟ ਵਿਲ ਇਟ ਬੀ ਇਨ ਕਸ਼ਮੀਰ, ਇਨ ਅਯੁੱਧਿਆ, ਕਿੱਥੇ ਵਟ ਫਲੈਗ ਫਾਲਸ ਫਲੈਗ ਅਟੈਕਸ ਐਂਡ ਵਟ ਰੀਅਲ ਵਨਸ, ਕਿਹੜੇ ਝੂਠੇ ਅਟੈਕ ਹੋਣਗੇ ਕਿਹੜੇ ਸੱਚੇ ਹੋਣਗੇ, ਕਿਵੇਂ ਹਾਊ ਈਜ਼ੀਲੀ ਦੇ ਕੁਡ ਡੀਰੇਲ everything with some major or even minor attacks that are amplified by pet media houses। ਕਿ ਛੋਟੇ ਅਟੈਕ ਵੀ ਇਹ ਹਿੰਦੂਤਵ ਹੀ ਕਰਨਗੇ, ਮੀਡੀਆ ਉਹਨਾਂ ਨੂੰ ਵੱਡਾ ਬਣਾ ਦੇਗਾ, ਕਿੱਥੇ ਉਹ ਵੱਡੇ ਕਰਨਗੇ ਉਹਨਾਂ ਨੂੰ ਕਿਵੇਂ ਕੀਤਾ ਜਾਏਗਾ। ਫਿਰ ਜਿਹੜਾ ਚੌਥਾ ਨੁਕਤਾ ਅਰੁੰਧਾਤੀ ਰॉय ਨੇ ਕਿਹਾ ਕਿ the speed at which educational institutions are being dismantled, destruction of universities with fine track records, ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੋਏ, ਕਿਵੇਂ ਉਮਰ ਖਾਲਦ ਦੇ ਖਿਲਾਫ ਕੇਸ ਰਜਿਸਟਰ ਕੀਤੇ ਹੋਏ ਨੇ, ਕਿਵੇਂ ਜਿਹੜੇ ਦਲਿਤ ਆਦੀਵਾਸੀ OBC ਸਟੂਡੈਂਟਸ ਨੇ are once again being pushed out from institutions of learning because they cannot afford the fees। ਸਰਕਾਰੀ ਸੰਸਥਾਵਾਂ ਬੰਦ ਹੋ ਰਹੀਆਂ, ਉਡਾ ਰਹੇ ਨੇ, ਪ੍ਰਾਈਵੇਟ ਨੂੰ ਦੇ ਰਹੇ ਨੇ ਔਰ ਉਹਦੇ ਚ ਕਿਉਂਕਿ ਦਲਿਤ ਆਦੀਵਾਸੀ ਔਰ OBC ਅਦਰ ਬੈਕਵਰਡ ਕਲਾਸਿਸ ਇਹ ਅਫੋਰਡ ਨਹੀਂ ਕਰ ਸਕਦੇ। ਸੋ ਜ਼ਾਹਰ ਹੈ। ਔਰ ਫਿਰ ਪੰਜਵਾਂ ਉਹਨਾਂ ਦਾ ਮੈਸਿਵ ਡਿਸਟ੍ਰੈਸ ਇਨ ਦ ਐਗਰੀਕਲਚਰ ਸੈਕਟਰ, increasing number of farmers suicides, the lynching of Muslims and the relentless attacks on Dalits, the public flogging, the arrest of Chandrasekhar Azad, leader of Bhim Army, who dared to stand up to attacks by upper caste, the attempt to dilute the scheduled caste and scheduled tribes, atrocity act। ਇਹ ਅਸੀਂ ਅੱਗੇ ਵੀ ਡਿਸਕਸ ਕੀਤਾ ਸੀ। ਉਹਨਾਂ ਸਾਰਿਆਂ ਨੇ ਕਿਹਾ ਕਿ have said this much, I come to the recent arrest। ਫਿਰ ਉਹਨਾਂ ਨੇ ਇਹਨਾਂ ਪੰਜਾਂ ਦੀ ਅਰੈਸਟ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ ਔਰ ਇਹ ਹੁਣ ਇਹਨਾਂ ਦੇ ਲਈ ਅਰੈਸਟ ਆਫ these 10 people, 3 lawyers and 7 well-known activists also serves to cut whole population of vulnerable people off from any hope of justice or representation। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਕੋਈ ਜਸਟਿਸ ਜਾਂ ਦੂਜਾ ਨਹੀਂ ਦੇਣਾ, ਇਸ ਲਈ ਇਹਨਾਂ ਨੂੰ ਫੜ ਲਿਆ ਗਿਆ। ਫਿਰ ਉਹਨਾਂ ਨੇ ਕਿਹਾ ਵੀ ਇਸ ਤੋਂ ਪਹਿਲਾਂ ਉਹਨਾਂ ਨੇ ਪੂਰੀ ਲਿਸਟ ਦਿੱਤੀ ਹੈ ਕਿਵੇਂ ਡਾਕਟਰ ਵਿਨਾਇਕ ਸੈਨ ਹੋਏ, ਫਿਰ ਜੇ ਉਹਦੀ ਥਾਂ ਸੁਧਾ ਭਾਰਦਵਾਜ ਨੇ ਲਈ ਸੀ ਹੁਣ ਉਹਨੂੰ ਫੜ ਲਿਆ ਔਰ ਇਸੇ ਤਰ੍ਹਾਂ ਉਹਨਾਂ ਨੇ ਹੋਰ ਕਹਿ ਕੇ ਇਨ ਦਾ ਐਂਡ ਗੌਤਮ ਨੌਲੱਖਾ ਐਂਡ ਦਾ ਅਦਰ ਸਟੂਡ ਅਪ ਫॉर them and so it goes, the vulnerable are being cordoned off and silenced, the vociferous are being incarcerated, God help us to get our country back। ਕਿ ਸਾਡਾ ਦੇਸ਼ ਚਲਾ ਗਿਆ ਸਾਡੇ ਹੱਥੋਂ, ਰੱਬ ਹੀ ਬੋੜੀ ਕਰੇ ਕਿ ਅਸੀਂ ਆਪਣਾ ਦੇਸ਼ ਵਾਪਸ ਲੈ ਸਕੀਏ। ਸੋ ਅਸੀਂ ਜਿੱਥੇ ਅਰੁੰਧਾਤੀ ਰॉय ਦੀ ਲਿਖਤ ਪਰ ਜਿਹੜਾ ਰੀਅਲ ਕਾਨਸੈਪਟ ਹੈ ਕਿ ਵੀ ਉੱਥੇ ਚੱਲ ਕੀ ਰਿਹਾ ਹੈ, ਇਸ ਨੂੰ ਜਿਹੜਾ ਇਸ ਦੇ ਨਾਲ ਹਮੇਸ਼ਾ ਖਲੋਤੇ। ਸਾਡੀ ਆਵਾਜ਼ ਹਮੇਸ਼ਾ ਹੀ ਦਬੇ ਹੋਏ, ਕੁਚਲੇ ਹੋਏ, ਜ਼ੁਲਮ ਦਾ ਸ਼ਿਕਾਰ ਲੋਕਾਂ ਦੇ ਲਈ ਹੈ ਔਰ ਅਸੀਂ ਇਹ ਸਮਝਦੇ ਹਾਂ ਵੀ ਸਿੱਖਾਂ ਨੂੰ ਵੀ ਇਹਨਾਂ ਸਾਰੀਆਂ ਤਾਕਤਾਂ ਦੇ ਨਾਲ ਮਿਲ ਕੇ ਇਹ ਭਾਵੇਂ ਸਾਡੇ ਹੱਕ 'ਚ ਨਾ ਵੀ ਆਵਾਜ਼ ਉਠਾਉਂਦੇ ਹੋਣ ਪਰ ਇਹ ਸਾਡਾ ਬਿਰਧ ਹੈ ਔਰ ਅਲਟੀਮੇਟਲੀ ਇਹ ਵੀ ਕਦੇ ਰਿਅਲਾਈਜ਼ ਕਰਨਗੇ ਕਿ ਭਾਈ ਇਹ ਛੋਟੀ ਜਿਹੀ ਕੌਮ ਜਿਹੜੀ ਹੈ ਉਹ ਹਰ ਮੁਸ਼ਕਲ ਮੁਸੀਬਤ ਦੇ ਵੇਲੇ ਜਿਹੜੀ ਹੈ ਉਹ ਜਿਹੜਾ ਪਛੜਿਆ ਹੋਇਆ, ਦੱਬਿਆ ਹੋਇਆ, ਦਲਿਆ ਹੋਇਆ ਉਸ ਦੇ ਨਾਲ ਖਲੋਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੇ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।